ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਸ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 10 ਅਕਤੂਬਰ 2021 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਕੀ ਪਾਪ, ਬਿਮਾਰੀ ਤੇ ਮੌਤ ਅਸਲੀ ਨੇ? ਸੁਨਹਿਰੀ ਮਤਨ: ਇਮਸਾਲ: ਮੁੰਡੇ ਦੀ ਉਸ ਰਾਹ ਵਿੱਚ ਤਰਬੀਅਤ ਕਰ ਜਿਹਦੇ ਉੱਤੇ ਉਹਨੇ ਟੁਰਨਾ ਹੈ, ਉਹ ਬੁੱਢਾ ਹੋ ਕੇ ਵੀ ਉਹਦੇ ਉੱਤੋਂ ਨਹੀਂ ਹਟੇਗਾ। ਜਵਾਬੀ ਪੜ੍ਹਾਈ। ਜ਼ਬੂਰ: ਐ ਮੇਰੇ ਲੋਕੋ, ਮੇਰੀ ਸ਼ਰੀਅਤ ਨੂੰ ਸੁਣੋ, ਮੇਰੇ ਮੂੰਹ ਦੀਆਂ ਗੱਲਾਂ ਉੱਤੇ ਕੰਨ ਧਰੋ। ਮੈਂ ਤਮਸੀਲ ਵਿੱਚ ਕੰਮ ਕਰਾਂਗਾ ਤੇ ਪੁਰਾਣੇ ਮੁਅੰਮੇ ਆਖਾਂਗਾ, ਜਿਨ੍ਹਾਂ ਨੂੰ ਅਸੀਂ ਸੁਣਿਆ ਤੇ ਜਾਣ ਲਿਆ ਤੇ ਸਾਡੇ ਪਿਓ ਦਾਦੇ ਨੇ ਸਾਨੂੰ ਦੱਸਿਆ, ਤੇ ਜਿਨ੍ਹਾਂ ਨੂੰ ਅਸੀਂ ਆਪਣੀ ਔਲਾਦ ਤੋਂ ਲੁਕੋ ਕੇ ਨਹੀਂ ਰੱਖਾਂਗੇ, ਬਲਕਿ ਆਉਣ ਵਾਲੀ ਪੀੜ੍ਹੀ ਨੂੰ ਵੀ ਰੱਬ ਦੀ ਤਾਰੀਫ ਤੇ ਉਹਦੀ ਕੁਦਰਤ ਤੇ ਅਜੀਬ ਕੰਮ ਜਿਹੜੇ ਉਹਨੇ ਕੀਤੇ ਦੱਸਾਂਗੇ। ਕਿਉਂ ਜੇ ਉਹਨੇ ਯਾਕੂਬ ਵਿੱਚ ਇੱਕ ਗਵਾਹੀ ਕਾਇਮ ਕੀਤੀ ਤੇ ਇਸਰਾਈਲ ਵਿੱਚ ਸ਼ਰੀਅਤ ਮੁਕਰਰ ਕੀਤੀ, ਜਿਨ੍ਹਾਂ ਦੇ ਬਾਰੇ ਉਹਨੇ ਸਾਡੇ ਪਿਓ ਦਾਦੇ ਨੂੰ ਹੁਕਮ ਦਿੱਤਾ ਭਈ ਉਹ ਸਾਡੀ ਔਲਾਦ ਨੂੰ ਤਾਲੀਮ ਦੇਣ, ਤਾਂ ਜੋ ਆਉਣ ਵਾਲੀ ਪੀੜ੍ਹੀ ਯਾਨੀ ਉਹ ਪੁੱਤਰ ਜਿਹੜੇ ਜੰਮਣਗੇ ਉਹਨਾਂ ਨੂੰ ਜਾਣ ਲੈਣ ਤੇ ਉਹ ਵੱਡੇ ਹੋ ਕੇ ਆਪਣੀ ਔਲਾਦ ਨੂੰ ਇਹ ਸਿਖਾਉਣ ਭਈ ਉਹ ਰੱਬ ਉੱਤੇ ਆਸ ਰੱਖਣ ਤੇ ਉਹਦੇ ਕੰਮਾਂ ਨੂੰ ਭੁੱਲ ਨਾ ਜਾਣ, ਬਲਕਿ ਉਹਦੇ ਹੁਕਮਾਂ ਉੱਤੇ ਅਮਲ ਕਰਨ। ਦਰਸੀਵਾਜ਼ ਬਾਈਬਲ ਵਿੱਚੋਂ ਇਸਤਸਨਾ: ਇਹ ਉਹ ਫਰਮਾਨ ਤੇ ਹੁਕਮ ਤੇ ਆਇਨ ਨੇ ਜਿਨ੍ਹਾਂ ਨੂੰ ਖੁਦਾਵੰਦ ਤੁਹਾਡੇ ਰੱਬ ਨੇ ਤੁਹਾਨੂੰ ਸਿਖਾਉਣ ਦਾ ਹੁਕਮ ਦਿੱਤਾ ਹੈ, ਤਾਂ ਜੋ ਤੁਸੀਂ ਉਹਨਾਂ ਉੱਤੇ ਉਸ ਦੇਸ਼ ਵਿੱਚ ਅਮਲ ਕਰੋ ਜਿਹਦੇ ਉੱਤੇ ਕਬਜ਼ਾ ਕਰਨ ਲਈ ਪਾਰ ਜਾਣ ਵਾਲੇ ਹੋ, ਤੇ ਤੂੰ ਆਪਣੇ ਪੁੱਤਰਾਂ ਤੇ ਪੋਤਿਆਂ ਦੇ ਨਾਲ ਖੁਦਾਵੰਦ ਆਪਣੇ ਰੱਬ ਦਾ ਖੌਫ ਮੰਨ ਕੇ ਉਹਦੇ ਸਾਰੇ ਹੁਕਮਾਂ ਤੇ ਆਇਨ ਉੱਤੇ ਜਿਹੜੇ ਮੈਂ ਤੈਨੂੰ ਦੱਸਦਾ ਵਾਂ ਪੂਰੀ ਹਯਾਤੀ ਅਮਲ ਕਰੀ, ਤਾਂ ਜੋ ਤੇਰੀ ਉਮਰ ਵੱਡੀ ਹੋਵੇ। ਇਸ ਲਈ ਐ ਇਸਰਾਏਲ, ਸੁਣ ਤੇ ਧਿਆਨ ਕਰਕੇ ਉਹਨਾਂ ਉੱਤੇ ਅਮਲ ਕਰ, ਤਾਂ ਜੋ ਤੇਰੀ ਭਲਾਈ ਹੋਵੇ ਤੇ ਤੁਸੀਂ ਖੁਦਾਵੰਦ ਆਪਣੇ ਪਿਓ ਦਾਦੇ ਦੇ ਰੱਬ ਦੇ ਵਾਅਦੇ ਦੇ ਮੁਤਾਬਕ ਉਸ ਦੇਸ਼ ਵਿੱਚ ਜਿਹਦੇ ਵਿੱਚ ਦੁੱਧ ਤੇ ਸ਼ਹਿਦ ਵਗਦਾ ਏ ਬਹੁਤ ਵੱਧ ਜਾਓ, ਤੇ ਇਹ ਗੱਲਾਂ ਜਿਨ੍ਹਾਂ ਦਾ ਹੁਕਮ ਮੈਂ ਅੱਜ ਤੈਨੂੰ ਦੇਣਾ ਵਾਂ ਤੇਰੇ ਦਿਲ ਉੱਤੇ ਨਕਸ਼ ਰਹਿਣ, ਤੇ ਤੂੰ ਇਹਨਾਂ ਨੂੰ ਆਪਣੀ ਔਲਾਦ ਦੇ ਜ਼ਿਹਨ ਵਿੱਚ ਪਾਵੀਂ ਤੇ ਘਰ ਬੈਠੇ, ਰਾਹ ਚੱਲਦਿਆਂ, ਲੰਮੇ ਪਏ ਤੇ ਉੱਠਣ ਵੇਲੇ ਇਹਨਾਂ ਦਾ ਜ਼ਿਕਰ ਕਰਿਆ ਕਰੀਂ, ਤੇ ਤੂੰ ਨਿਸ਼ਾਨੀ ਦੇ ਤੌਰ ਤੇ ਇਹਨਾਂ ਨੂੰ ਆਪਣੇ ਹੱਥ ਉੱਤੇ ਬੰਨੀ ਤੇ ਉਹ ਤੇਰੇ ਮੱਥੇ ਉੱਤੇ ਟਿੱਕਿਆਂ ਵਾਂਗਰ ਹੋਣ, ਤੇ ਤੂੰ ਉਹਨਾਂ ਨੂੰ ਆਪਣੇ ਘਰ ਦੀਆਂ ਚੁਗਾਠਾਂ ਤੇ ਆਪਣੇ ਫਾਟਕਾਂ ਉੱਤੇ ਲਿਖੀਂ। ਮੱਤੀ: ਤੇ ਯਿਸੂ ਸਾਰੇ ਗਲੀਲ ਵਿੱਚ ਫਿਰਦਾ ਰਿਹਾ ਤੇ ਉਹਨਾਂ ਦੇ ਇਬਾਦਤਖਾਨਿਆਂ ਵਿੱਚ ਤਾਲੀਮ ਦਿੰਦਾ ਤੇ ਬਾਦਸ਼ਾਹੀ ਦੀ ਖੁਸ਼ਖਬਰੀ ਦੀ ਮੁਨਾਦੀ ਕਰਦਾ ਤੇ ਲੋਕਾਂ ਦੀ ਹਰ ਤਰ੍ਹਾਂ ਦੀ ਬਿਮਾਰੀ ਤੇ ਹਰ ਤਰ੍ਹਾਂ ਦੀ ਕਮਜ਼ੋਰੀ ਨੂੰ ਦੂਰ ਕਰਦਾ ਰਿਹਾ, ਤੇ ਉਹਦੀ ਸ਼ੋਹਰਤ ਸਾਰੇ ਅਸੂਰੀਆ ਵਿੱਚ ਫੈਲ ਗਈ, ਤੇ ਲੋਕ ਸਾਰੇ ਬਿਮਾਰਾਂ ਨੂੰ, ਜਿਹੜੇ ਨਿੱਤ ਬਿਮਾਰੀਆਂ ਤੇ ਤਕਲੀਫਾਂ ਵਿੱਚ ਗ੍ਰਿਫਤਾਰ ਸੀ, ਤੇ ਉਹਨਾਂ ਨੂੰ ਜਿਨ੍ਹਾਂ ਵਿੱਚ ਬਦਰੂਆਂ ਸੀ ਤੇ ਮਿਰਗੀ ਵਾਲਿਆਂ ਤੇ ਮਫਲੂਜਾਂ ਨੂੰ ਉਹਦੇ ਕੋਲ ਲਿਆਏ, ਤੇ ਉਹਨੇ ਉਹਨਾਂ ਨੂੰ ਚੰਗਾ ਕੀਤਾ। ਮੱਤੀ: ਉਹਨੇ ਇੱਕ ਬਾਲ ਨੂੰ ਆਪਣੇ ਕੋਲ ਬੁਲਾ ਕੇ ਉਹਨੂੰ ਉਹਨਾਂ ਦੇ ਵਿਚਕਾਰ ਖੜਾ ਕੀਤਾ ਤੇ ਆਖਿਆ, ਮੈਂ ਤੁਹਾਨੂੰ ਸੱਚ ਆਖਦਾ ਵਾਂ ਵੀ ਜੇ ਤੁਸੀਂ ਤੋਬਾ ਨਾ ਕਰੋ ਤੇ ਬਾਲਾਂ ਵਾਂਗਰ ਨਾ ਬਣੋ ਤੇ ਅਸਮਾਨ ਦੀ ਬਾਦਸ਼ਾਹੀ ਵਿੱਚ ਬਿਲਕੁਲ ਦਾਖਲ ਨਾ ਹੋਵੋਗੇ। ਇਸ ਲਈ ਜਿਹੜਾ ਕੋਈ ਆਪਣੇ ਆਪ ਨੂੰ ਇਸ ਬਾਲ ਵਾਂਗਰ ਨਿੱਕਾ ਬਣਾਵੇਗਾ, ਉਹੀ ਅਸਮਾਨ ਦੀ ਬਾਦਸ਼ਾਹੀ ਵਿੱਚ ਵੱਡਾ ਹੋਵੇਗਾ, ਤੇ ਜੇ ਕੋਈ ਅਜਿਹੇ ਬਾਲ ਨੂੰ ਮੇਰੇ ਨਾਂ ਉੱਤੇ ਕਬੂਲ ਕਰਦਾ ਏ, ਉਹ ਮੈਨੂੰ ਕਬੂਲ ਕਰਦਾ ਏ, ਪਰ ਜੇ ਕੋਈ ਇਹਨਾਂ ਨਿੱਕਿਆਂ ਵਿੱਚੋਂ ਜਿਹੜੇ ਮੇਰੇ ਤੋਂ ਈਮਾਨ ਲਿਆਏ ਨੇ ਕਿਸੇ ਨੂੰ ਠੋਕਰ ਖਵਾਉਂਦਾ ਏ, ਉਹਦੇ ਲਈ ਇਹ ਚੰਗਾ ਹੈ ਭਈ ਵੱਡੀ ਚੱਕੀ ਦਾ ਪਾਟ ਉਹਦੇ ਗਲੇ ਵਿੱਚ ਪਾਇਆ ਜਾਵੇ ਤੇ ਉਹ ਡੂੰਘੇ ਸਮੁੰਦਰ ਵਿੱਚ ਡੁਬੋ ਦਿੱਤਾ ਜਾਵੇ। ਮੱਤੀ: ਉਸ ਵੇਲੇ ਲੋਕੀ ਬਾਲਾਂ ਨੂੰ ਉਹਦੇ ਕੋਲ ਲਿਆਏ ਤਾਂ ਜੋ ਉਹ ਉਹਨਾਂ ਉੱਤੇ ਹੱਥ ਧਰੇ ਤੇ ਦੁਆ ਕਰੇ, ਪਰ ਚੇਲਿਆਂ ਨੇ ਉਹਨਾਂ ਨੂੰ ਝਿੜਕਿਆ। ਪਰ ਯਿਸੂ ਨੇ ਆਖਿਆ, ਬਾਲਾਂ ਨੂੰ ਮੇਰੇ ਕੋਲ ਆਉਣ ਦਿਓ, ਉਹਨਾਂ ਨੂੰ ਮਨਾ ਨਾ ਕਰੋ, ਕਿਉਂ ਜੇ ਅਸਮਾਨ ਦੀ ਬਾਦਸ਼ਾਹੀ ਅਜਿਹਿਆਂ ਦੀ ਏ। ਤੇ ਉਹਨਾਂ ਉੱਤੇ ਹੱਥ ਧਰਨ ਦੇ ਬਾਅਦ ਉਹ ਉੱਥੋਂ ਟੁਰ ਗਿਆ। ਲੂਕਾ: ਥੋੜ੍ਹੇ ਚਿਰ ਬਾਅਦ ਇੰਜ ਹੋਇਆ ਭਈ ਉਹ ਨਾਈਨ ਨਾਂ ਦੇ ਇੱਕ ਸ਼ਹਿਰ ਨੂੰ ਗਿਆ
ਤੇ ਉਹਦੇ ਚੇਲੇ ਤੇ ਬਹੁਤ ਸਾਰੇ ਲੋਕੀ ਉਹਦੇ ਨਾਲ ਸੀ। ਜਦੋਂ ਉਹ ਸ਼ਹਿਰ ਦੇ ਫਾਟਕ ਦੇ ਕੋਲ ਅਪੜਿਆ ਤੇ ਵੇਖੋ ਇੱਕ ਮੁਰਦੇ ਨੂੰ ਬਾਹਰ ਲੈ ਜਾ ਰਹੇ ਸੀ। ਉਹ ਆਪਣੀ ਮਾਂ ਦਾ ਇਕਲੌਤਾ ਪੁੱਤਰ ਸੀ ਤੇ ਉਹ ਬੇਵਾ ਸੀ ਤੇ ਸ਼ਹਿਰ ਦੇ ਬਹੁਤ ਸਾਰੇ ਲੋਕੀ ਉਹਦੇ ਨਾਲ ਸੀ। ਉਹਨੂੰ ਵੇਖ ਕੇ ਖੁਦਾਵੰਦ ਨੂੰ ਤਰਸ ਆਇਆ ਤੇ ਉਹਨੂੰ ਆਖਿਆ, ਨਾ ਰੋ। ਫਿਰ ਉਹਨੇ ਕੋਲ ਆ ਕੇ ਜਨਾਜ਼ੇ ਨੂੰ ਛੂਹਿਆ ਤੇ ਚੁੱਕਣ ਵਾਲੇ ਖਲੋ ਗਏ ਤੇ ਉਹਨੇ ਆਖਿਆ, ਐ ਜਵਾਨ, ਮੈਂ ਤੈਨੂੰ ਆਖਦਾ ਵਾਂ, ਉੱਠ। ਉਹ ਮੁਰਦਾ ਉੱਠ ਗਿਆ ਤੇ ਬੋਲਣ ਲੱਗਿਆ ਤੇ ਉਹਨੇ ਉਹਨੂੰ ਉਹਦੀ ਮਾਂ ਦੇ ਹਵਾਲੇ ਕਰ ਦਿੱਤਾ। ਅਮਾਲ। ਪਤਰਸ ਤੇ ਯੂਹੰਨਾ ਦੁਆ ਦੇ ਵੇਲੇ ਯਾਨੀ ਤੀਜੇ ਪੈਰ ਹੈਕਲ ਨੂੰ ਜਾ ਰਹੇ ਸੀ ਤੇ ਲੋਕ ਇੱਕ ਜਮਾਂਦਰੂ ਲੰਗੜੇ ਨੂੰ ਲਿਆ ਰਹੇ ਸੀ, ਜਿਹਨੂੰ ਹੈਕਲ ਦੇ ਉਸ ਬੂਹੇ ਉੱਤੇ ਬਿਠਾ ਦਿੰਦੇ ਸੀ ਜਿਹੜਾ ਸੋਨਾ ਅਖਵਾਉਂਦਾ ਸੀ, ਤਾਂ ਜੋ ਹੈਕਲ ਵਿੱਚ ਜਾਣ ਵਾਲਿਆਂ ਤੋਂ ਪੈਸੇ ਮੰਗੇ। ਜਦੋਂ ਉਹਨੇ ਪਤਰਸ ਤੇ ਯੂਹੰਨਾ ਨੂੰ ਹੈਕਲ ਵਿੱਚ ਜਾਂਦਿਆਂ ਵੇਖਿਆ ਤੇ ਉਹਨਾਂ ਤੋਂ ਪੈਸੇ ਮੰਗੇ, ਪਤਰਸ ਤੇ ਯੂਹੰਨਾ ਨੇ ਉਹਨੂੰ ਗੌਰ ਨਾਲ ਵੇਖਿਆ ਤੇ ਆਖਿਆ, ਸਾਡੇ ਵੱਲ ਵੇਖ। ਉਹ ਉਹਨਾਂ ਤੋਂ ਕੁਝ ਮਿਲਣ ਦੀ ਆਸ ਵਿੱਚ ਉਹਨਾਂ ਵੱਲ ਗੌਰ ਕਰਨ ਲੱਗਿਆ। ਪਤਰਸ ਨੇ ਆਖਿਆ, ਚਾਂਦੀ ਸੋਨਾ ਤੇ ਮੇਰੇ ਕੋਲ ਨਹੀਂ ਹੈ, ਪਰ ਜੋ ਕੁਝ ਮੇਰੇ ਕੋਲ ਹੈ ਉਹ ਤੈਨੂੰ ਦੇਣਾ ਵਾ। ਯਿਸੂ ਮਸੀਹ ਨਾਸਰੀ ਦੇ ਨਾਂ ਨਾਲ ਟੁਰ ਫਿਰ। ਤੇ ਉਹਦਾ ਸੱਜਾ ਹੱਥ ਫੜ ਕੇ ਉਹਨੂੰ ਚੁੱਕਿਆ ਤੇ ਉਸੇ ਵੇਲੇ ਉਹਦੇ ਪੈਰ ਤੇ ਗਿੱਟੇ ਮਜ਼ਬੂਤ ਹੋ ਗਏ ਤੇ ਉਹ ਭੁੜਕ ਕੇ ਖੜਾ ਹੋ ਗਿਆ ਤੇ ਟੁਰਨ ਫਿਰਨ ਲੱਗ ਗਿਆ ਤੇ ਟੁਰਦਾ ਭੁੜਕਦਾ ਹੋਇਆ ਰੱਬ ਦੀ ਵਡਿਆਈ ਕਰਦਾ ਹੋਇਆ ਉਹਨਾਂ ਦੇ ਨਾਲ ਹੈਕਲ ਵਿੱਚ ਗਿਆ ਤੇ ਸਾਰਿਆਂ ਲੋਕਾਂ ਉਹਨੂੰ ਟੁਰਦਿਆਂ ਫਿਰਦਿਆਂ ਤੇ ਰੱਬ ਦੀ ਵਡਿਆਈ ਕਰਦਿਆਂ ਵੇਖਿਆ। ਜ਼ਬੂਰ। ਐ ਮੇਰੀ ਜਾਨ ਖੁਦਾਵੰਦ ਨੂੰ ਧੰਨ ਆਖ ਤੇ ਜੋ ਕੁਝ ਮੇਰੇ ਅੰਦਰ ਹੈ ਉਹਦੇ ਪਾਕ ਨਾਂ ਨੂੰ ਧੰਨ ਆਖੇ। ਐ ਮੇਰੀ ਜਾਨ ਖੁਦਾਵੰਦ ਨੂੰ ਧੰਨ ਆਖ ਤੇ ਉਹਦੀ ਕਿਸੇ ਨਿਮਤ ਨੂੰ ਨਾ ਭੁੱਲ। ਉਹ ਤੇਰੀ ਸਾਰੀ ਬਦਕਾਰੀ ਨੂੰ ਬਖਸ਼ਦਾ ਏ, ਉਹ ਤੈਨੂੰ ਸਾਰੇ ਰੋਗਾਂ ਤੋਂ ਸ਼ਿਫਾ ਦਿੰਦਾ ਏ, ਉਹ ਤੇਰੀ ਜਾਨ ਨੂੰ ਹਲਾਕਤ ਤੋਂ ਬਚਾਉਂਦਾ ਏ, ਉਹ ਤੇਰੇ ਸਿਰ ਉੱਤੇ ਸ਼ਫਕਤ ਤੇ ਰਹਿਮਤ ਦਾ ਤਾਜ ਧਰਦਾ ਏ। ਯਸਾਇਆ। ਤੂੰ ਰਾਸਤਬਾਜ਼ੀ ਨਾਲ ਪਾਏਦਾਰ ਹੋ ਜਾਵੇਂਗੀ, ਤੂੰ ਜ਼ੁਲਮ ਤੋਂ ਦੂਰ ਰਵੇਂਗੀ, ਕਿਉਂ ਜੇ ਤੂੰ ਬੇਖੌਫ ਹੋਵੇਂਗੀ ਤੇ ਦਹਿਸ਼ਤ ਤੋਂ ਦੂਰ ਰਵੇਂਗੀ, ਕਿਉਂ ਜੇ ਉਹ ਤੇਰੇ ਨੇੜੇ ਨਾ ਆਵੇਗੀ। ਮੁਮਕਿਨ ਹੈ ਭਈ ਉਹ ਇਕੱਠੇ ਹੋਣ, ਪਰ ਮੇਰੇ ਹੁਕਮ ਉੱਤੇ ਨਹੀਂ। ਜਿਹੜੇ ਤੇਰੇ ਖਿਲਾਫ ਇਕੱਠੇ ਹੋਣਗੇ ਉਹ ਤੇਰੇ ਪਾਰੋਂ ਹੀ ਡਿੱਗਣਗੇ। ਕੋਈ ਹਥਿਆਰ ਜਿਹੜਾ ਤੇਰੇ ਖਿਲਾਫ ਬਣਾਇਆ ਜਾਵੇਗਾ ਕੰਮ ਨਾ ਆਵੇਗਾ, ਤੇ ਜਿਹੜੀ ਜ਼ਬਾਨ ਅਦਾਲਤ ਵਿੱਚ ਤੇਰੇ ਉੱਤੇ ਚੱਲੇਗੀ ਤੂੰ ਉਹਨੂੰ ਮੁਜਰਮ ਠਹਿਰਾਵੇਂਗੀ। ਖੁਦਾਵੰਦ ਆਖਦਾ ਏ, ਇਹ ਮੇਰੇ ਬੰਦਿਆਂ ਦੀ ਮਿਰਾਸ ਏ ਤੇ ਇਹਨਾਂ ਦੀ ਰਾਸਤਬਾਜ਼ੀ ਮੈਥੋਂ ਹੀ ਏ। ਹੁਣ ਮੈਂ ਮੇਰੀ ਬੇਕਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਪਾਪ, ਬਿਮਾਰੀ ਤੇ ਮੌਤ ਸੱਚਾਈ ਵਿੱਚ ਕੋਈ ਬੁਨਿਆਦ ਨਹੀਂ ਰੱਖਦੀ। ਕ੍ਰਿਸਚਨ ਸਾਇੰਸ ਤੇ ਇਲਾਹੀ ਮੁਹੱਬਤ ਦੀ ਤਾਕਤ ਕਾਦਰ ਮੁਤਲਿਕ ਏ। ਅਸਲ ਵਿੱਚ ਗ੍ਰਿਫਤ ਨੂੰ ਢੀਲਾ ਕਰਨਾ ਤੇ ਬਿਮਾਰੀ, ਮੌਤ ਤੇ ਪਾਪ ਨੂੰ ਬਰਬਾਦ ਕਰਨਾ ਜਾਇਜ਼ ਏ। ਕ੍ਰਿਸਚਨ ਸਾਇੰਸ ਰੱਬ ਨੂੰ ਜ਼ਾਹਿਰ ਕਰਦੀ ਏ, ਪਾਪ, ਬਿਮਾਰੀ ਤੇ ਮੌਤ ਦੇ ਲਿਖਾਰੀ ਦੇ ਤੌਰ ਤੇ ਨਹੀਂ, ਬਲਕਿ ਇਲਾਹੀ ਅਸੂਲ, ਵੱਡੀ ਹਸਤੀ, ਸਿਆਣ, ਬਦੀ ਤੋਂ ਪਾਕ ਦੇ ਤੌਰ ਤੇ। ਇਹ ਸਾਨੂੰ ਤਾਲੀਮ ਦਿੰਦੀ ਏ ਭਈ ਵਜੂਦੀਅਤ ਦਾ ਮਾਦਾ ਗਲਤੀ ਏ, ਨਾ ਭਈ ਅਸਲੀਅਤ ਏ, ਭਈ ਨਸਾਂ, ਦਿਮਾਗ, ਮੈਦਾ, ਫੇਫੜੇ ਤੇ ਬਾਕੀ ਸਭ ਕੁਝ ਵਿੱਚ ਮਾਦੇ ਦੇ ਤੌਰ ਤੇ ਕੋਈ ਜ਼ਹਾਨਤ, ਹਯਾਤੀ ਨਹੀਂ ਏ ਤੇ ਨਾ ਹੀ ਅਹਿਸਾਸ ਏ। ਕਿਉਂ ਜੇ ਸਾਰੀ ਸੱਚਾਈ ਸਿਆਣ ਤੋਂ ਜਾਰੀ ਹੁੰਦੀ ਏ, ਇਸ ਲਈ ਉਹਦੇ ਵਿੱਚ ਜਿਸਮਾਨੀ ਸਾਇੰਸ ਨਹੀਂ ਏ, ਇਸ ਲਈ ਸੱਚਾਈ ਇਨਸਾਨ ਵੀ ਨਹੀਂ ਏ ਤੇ ਇਹ ਮਾਦੇ ਦਾ ਕਾਨੂੰਨ ਵੀ ਨਹੀਂ ਏ। ਕਿਉਂ ਜੇ ਮਾਦਾ ਕਾਨੂੰਨ ਦੇਣ ਵਾਲਾ ਨਹੀਂ ਏ, ਸਾਇੰਸ ਇਲਾਹੀ ਸਿਆਣ ਦਾ ਜ਼ਹੂਰ ਏ ਤੇ ਬਸ ਇਹ ਹੀ ਰੱਬ ਦੀ ਠੀਕ ਤਸ਼ਰੀਹ ਕਰਨ ਦੇ ਕਾਬਲ ਏ। ਇਹਦਾ ਅਸਲ ਰੂਹਾਨੀ ਏ, ਨਾ ਕਿ ਮਾਦੀ ਏ। ਇਹ ਇਲਾਹੀ ਖਿਆਲਾਂ ਦਾ ਇਜ਼ਹਾਰ ਏ, ਯਾਨੀ ਤਸੱਲੀ ਦੇਣ ਵਾਲਾ ਜਿਹੜਾ ਸੱਚਾਈ ਵੱਲ ਲੈ ਕੇ ਜਾਂਦਾ ਏ। ਪਾਪ ਤੇ ਬਿਮਾਰੀ ਉੱਤੇ ਇਹਨਾਂ ਦੇ ਇਜ਼ਹਾਰ ਤੋਂ ਪਹਿਲਾਂ ਤਵੱਜੋ ਦੇਣੀ ਚਾਹੀਦੀ ਏ। ਇੱਕ ਮਾਂ ਮਜ਼ਬੂਤ ਤਰੀਨ ਉਸਤਾਨੀ ਏ, ਜਾਂ ਜੁਰਮ ਲਈ ਜਾਂ ਜੁਰਮ ਦੇ ਖਿਲਾਫ। ਉਹਦੇ ਖਿਆਲ ਫਾਨੀ ਸਿਆਣ ਦਾ ਇੱਕ ਹੋਰ ਐਂਬਰੀਓ ਬਣਾਉਂਦੇ ਨੇ ਤੇ ਅਣਜਾਣੇ ਵਿੱਚ ਉਹਨੂੰ ਆਪਣੇ ਬਦਸੂਰਤ ਨਮੂਨੇ ਵਿੱਚ ਜਾਂ ਇਲਾਹੀ ਅਸਰ ਦੇ ਰਾਹੀਂ ਢਾਲਦੀ ਏ, ਬਿਲਕੁਲ ਉਹਨਾਂ ਨਮੂਨਿਆਂ ਦੇ ਮੁਤਾਬਕ ਜਿਹੜੇ ਤੈਨੂੰ ਪਹਾੜ ਉੱਤੇ ਵਿਖਾਏ ਗਏ ਨੇ। ਇਸੇ ਤਰ੍ਹਾਂ ਕ੍ਰਿਸਚਨ ਸਾਇੰਸ ਦੀ ਅਹਿਮੀਅਤ ਏ, ਜਿਹਦੇ ਤੋਂ ਅਸੀਂ ਸਿਆਣ ਦੇ ਬਾਰੇ ਤੇ ਹਰ ਦੁੱਖ ਦੇ ਇਲਾਜ ਲਈ
ਚੰਗਿਆਈ ਦੀ ਦਸਤਿਆਬੀ ਦੇ ਬਾਰੇ ਸਿੱਖਦੇ ਹਾਂ। ਵਾਲਿदैन ਨੂੰ ਆਪਣੇ ਬਾਲਾਂ ਦੀ ਹਯਾਤੀ ਦੇ ਸ਼ੁਰੂ ਵਿੱਚ ਹੀ ਸਿਹਤ ਤੇ ਪਾਕੀਜ਼ਗੀ ਦੀਆਂ ਸੱਚਾਈਆਂ ਦੀ ਤਾਲੀਮ ਦੇਣੀ ਚਾਹੀਦੀ ਹੈ। ਬਾਲ ਵੱਡਿਆਂ ਦੇ ਮੁਕਾਬਲੇ ਵਿੱਚ ਬਹੁਤੇ ਕਾਬਲੇ ਅਮਲ ਹੁੰਦੇ ਨੇ ਤੇ ਉਹ ਬਹੁਤੇ ਸੌਖੇ ਤਰੀਕੇ ਨਾਲ ਉਹਨਾਂ ਸਾਦਾ ਅਸਲੀਅਤਾਂ ਨੂੰ ਪਸੰਦ ਕਰਦੇ ਨੇ ਜਿਹੜੀਆਂ ਉਹਨਾਂ ਨੂੰ ਖੁਸ਼ ਤੇ ਚੰਗੇ ਬਣਾਉਂਦੀਆਂ ਨੇ। ਯਿਸੂ ਨੇ ਬੁਰਾਈ ਤੋਂ ਉਹਨਾਂ ਦੀ ਆਜ਼ਾਦੀ ਤੇ ਚੰਗਿਆਈ ਦੀ ਕਬੂਲੀਅਤ ਦੇ ਪਾਰੋਂ ਨਿੱਕੇ ਬਾਲਣ ਨੂੰ ਪਿਆਰ ਕੀਤਾ, ਕਿਉਂ ਜੇ ਉਮਰ ਦੋ ਸਲਾਵਾਂ ਦੇ ਵਿਚਕਾਰ ਥਾਂ ਰੱਖਦੀ ਏ ਜਾਂ ਝੂਠੇ ਅਕੀਦਿਆਂ ਨਾਲ ਲੜਾਈ ਕਰਦੀ ਏ, ਜਵਾਨੀ ਸੱਚਾਈ ਵੱਲ ਆਸਾਨੀ ਨਾਲ ਤੇ ਤੇਜ਼ੀ ਨਾਲ ਕਦਮ ਵਧਾਉਂਦੀ ਏ। ਇੱਕ ਨਿੱਕੀ ਬੱਚੀ ਨੇ ਜਿਹੜੀ ਕਦੀ ਕਦੀ ਮੇਰੀਆਂ ਗੱਲਾਂ ਸੁਣਦੀ ਏ, ਬਹੁਤ ਭੈੜੇ ਤਰੀਕੇ ਨਾਲ ਆਪਣੀ ਉਂਗਲੀ ਜ਼ਖਮੀ ਕਰਵਾ ਲਈ। ਇੰਜ ਲੱਗਿਆ ਜਿਵੇਂ ਉਹਨੂੰ ਪਤਾ ਨਹੀਂ ਚੱਲਿਆ। ਕਿਸੇ ਦੇ ਪੁੱਛਣ ਪਾਰੋਂ ਉਹਨੇ ਬਹੁਤ ਸਾਦਗੀ ਨਾਲ ਜਵਾਬ ਦਿੱਤਾ, ਮਾਦੇ ਵਿੱਚ ਕੋਈ ਅਹਿਸਾਸ ਨਹੀਂ ਹੁੰਦਾ। ਹੱਸਦੀਆਂ ਅੱਖੀਆਂ ਨਾਲ ਦੌੜਦੀ ਨੱਸਦੀ ਉਹਨੇ ਬਸ ਇੰਨਾ ਹੀ ਆਖਿਆ, ਮਾਮਾ ਮੇਰੀ ਉਂਗਲੀ ਇੱਕ ਨਿੱਕਾ ਜਿਹਾ ਜ਼ਖਮ ਨਹੀਂ ਏ। ਇਹ ਸ਼ਾਇਦ ਕੁਝ ਮਹੀਨੇ ਜਾਂ ਸਾਲ ਪਹਿਲੇ ਦੀ ਗੱਲ ਏ ਵੀ ਉਹਦੇ ਮਾਪਿਓ ਨੇ ਆਪਣੀ ਮਨਸ਼ੀਆਤ ਨੂੰ ਛੱਡ ਦਿੱਤਾ ਸੀ ਜਾਂ ਆਪਣੀ ਧੀ ਨੂੰ ਇਸ ਤਰ੍ਹਾਂ ਫਿਤਰੀ ਤਰੀਕੇ ਨਾਲ ਉਹਦੀ ਜ਼ਹਿਨੀ ਬੁਲੰਦੀ ਉੱਤੇ ਪੜਾਇਆ ਸੀ। ਮਾਪਿਓ ਦੇ ਬਹੁਤੇ ਜ਼ਿੱਦੀ ਅਕੀਦੇ ਤੇ ਨਜ਼ਰੀਏ ਆਪਣੇ ਤੇ ਆਪਣੀ ਔਲਾਦ ਦੇ ਜ਼ਿਹਨ ਵਿੱਚ ਚੰਗੇ ਬੀਜ ਨੂੰ ਦਬਾ ਦਿੰਦੇ ਨੇ। ਵਹਿਮ ਪ੍ਰਸਤੀ ਹਵਾ ਦੇ ਪਰਿੰਦਿਆਂ ਵਾਂਗਰ ਚੰਗੇ ਬੀਜ ਨੂੰ ਉੱਗਣ ਤੋਂ ਪਹਿਲਾਂ ਹੀ ਖੋਹ ਕੇ ਲੈ ਜਾਂਦੀ ਏ। ਬਾਲਾਂ ਨੂੰ ਉਹਨਾਂ ਦੇ ਪਹਿਲੇ ਸਬਕਾਂ ਵਿੱਚ ਸੱਚਾਈ ਦੇ ਇਲਾਜ ਕ੍ਰਿਸਚਨ ਸਾਇੰਸ ਦੀ ਤਾਲੀਮ ਦੇਣੀ ਚਾਹੀਦੀ ਏ ਤੇ ਬਿਮਾਰੀ ਦੇ ਬਾਰੇ ਖਿਆਲਾਂ ਤੇ ਨਜ਼ਰੀਆਂ ਦੀ ਤਰਵੀਜ ਜਾਂ ਬਹਿਸ ਤੋਂ ਦੂਰ ਰੱਖਣਾ ਚਾਹੀਦਾ ਏ। ਗਲਤੀ ਜਾਂ ਉਹਦੀਆਂ ਤਕਲੀਫਾਂ ਤੋਂ ਬਚਣ ਲਈ ਬਾਲਾਂ ਦੇ ਜ਼ਿਹਨਾਂ ਨੂੰ ਪਾਪ ਆਲੂਦਾ ਜਾਂ ਬਿਮਾਰ ਖਿਆਲਾਂ ਤੋਂ ਦੂਰ ਰੱਖੋ। ਦੂਜੇ ਵਾਲੇ ਖਿਆਲਾਂ ਨੂੰ ਪਹਿਲੇ ਵਾਲੇ ਖਿਆਲਾਂ ਦੇ ਅਸੂਲ ਉੱਤੇ ਹੀ ਖਤਮ ਹੋਣਾ ਚਾਹੀਦਾ ਹੈ। ਇਹਦੇ ਨਾਲ ਕ੍ਰਿਸਚਨ ਸਾਇੰਸ ਸ਼ੁਰੂ ਵਿੱਚ ਹੀ ਦਸਤਿਆਬ ਹੋ ਜਾਵੇਗੀ। ਕੁਝ ਝੂਠੇ ਲੋਕੀ ਅਸਲੀਤਾਂ ਜਾਂ ਮਾਦੇ ਤੇ ਉਹਦੇ ਫਰਜ਼ੀ ਕਾਨੂੰਨਾਂ ਦੀ ਗੁੰਮਰਾਹੀ ਦੇ ਬਾਰੇ ਸੁਣਨਾ ਨਾਪਸੰਦ ਕਰਦੇ ਨੇ। ਉਹ ਥੋੜ੍ਹੇ ਜਿਹੇ ਚਿਰ ਲਈ ਆਪਣੇ ਆਪ ਨੂੰ ਆਪਣੇ ਮਾਦੀ ਦੇਵਤਾਂ ਦੇ ਹਵਾਲੇ ਕਰਦੇ ਨੇ, ਮਾਦੇ ਦੀ ਹਯਾਤੀ ਤੇ ਜ਼ਹਾਨਤ ਉੱਤੇ ਈਮਾਨ ਨਾਲ ਜੁੜੇ ਰਹਿੰਦੇ ਨੇ ਤੇ ਇਸ ਗਲਤੀ ਤੋਂ ਆਸ ਰੱਖਦੇ ਨੇ ਭਈ ਉਹ ਇਹਦੇ ਮੁਕਾਬਲੇ ਵਿੱਚ ਉਹਨਾਂ ਲਈ ਬਹੁਤਾ ਕੰਮ ਕਰੇ ਜਿੰਨਾ ਉਹ ਇਹ ਮੰਨਣ ਨੂੰ ਤਿਆਰ ਨੇ ਵੀ ਜਿਉਂਦਾ ਤੇ ਅਸਲੀ ਰੱਬ ਉਹਨਾਂ ਲਈ ਕਰ ਸਕਦਾ ਹੈ। ਤੁਹਾਡੀ ਤਸ਼ਰੀਹ ਉੱਤੇ ਬੇਸਬਰੇ ਹੁੰਦਿਆਂ ਹੋਏ ਉਹ ਸਿਆਣ ਦੀ ਸਾਇੰਸ ਦੀ ਤਫਤੀਸ਼ ਕਰਨ ਤੋਂ ਇਨਕਾਰ ਕਰਦਿਆਂ ਹੋਏ ਜਿਹੜੀ ਉਹਨਾਂ ਨੂੰ ਉਹਨਾਂ ਦੀਆਂ ਸ਼ਿਕਾਇਤਾਂ ਤੋਂ ਦੂਰ ਕਰੇਗੀ, ਉਹ ਝੂਠੇ ਅਕੀਦਿਆਂ ਨੂੰ ਗਲੇ ਲਾਉਂਦੇ ਨੇ ਤੇ ਫਰੇਬ ਨਾਲ ਭਰੇ ਨਤੀਜਿਆਂ ਦੀ ਤਕਲੀਫ ਸਹਿੰਦੇ ਨੇ। ਇਲਾਹੀ ਸਾਇੰਸ ਮਾਦੀ ਹਿੱਸਾਂ ਦੀ ਝੂਠੀ ਗਵਾਹੀ ਨੂੰ ਬਦਲ ਦਿੰਦੀ ਏ ਤੇ ਇੰਜ ਗਲਤੀ ਦੀਆਂ ਨੀਆਂ ਨੂੰ ਤੋੜ ਦਿੰਦੀ ਏ। ਇਸ ਲਈ ਸਾਇੰਸ ਤੇ ਹਿੱਸਾਂ ਵਿੱਚ ਵੈਰ ਤੇ ਹਿੱਸਾਂ ਦੀ ਗਲਤੀਆਂ ਪਾਰੋਂ ਕਾਮਲ ਸਮਝ ਨੂੰ ਹਾਸਲ ਕਰਨ ਦੇ ਨਾਮੁਮਕਿਨਾਤ ਨੂੰ ਮੁਕਾ ਦਿੰਦੇ ਨੇ। ਮਾਦੇ ਦੇ ਬਸ ਨਾਂ ਦੇ ਕਾਨੂੰਨ ਤੇ ਤਿੱਬੀ ਸਾਇੰਸ ਨੇ ਕਦੀ ਇਨਸਾਨ ਨੂੰ ਮੁਕੰਮਲ, ਹਮ-ਆਹੰਗ ਤੇ ਲਾਫਾਨੀ ਨਹੀਂ ਬਣਾਇਆ। ਇਨਸਾਨ ਉਦੋਂ ਹਮ-ਆਹੰਗ ਹੁੰਦਾ ਏ ਜਦੋਂ ਰੂਹ ਦੀ ਨਿਗਰਾਨੀ ਵਿੱਚ ਹੁੰਦਾ ਏ। ਇਸੇ ਤਰ੍ਹਾਂ ਹਸਤੀ ਦੀ ਸੱਚਾਈ ਨੂੰ ਸਮਝਣ ਦੀ ਅਹਿਮੀਅਤ ਏ ਜਿਹੜੀ ਰੂਹਾਨੀ ਵਜੂਦੀਅਤ ਦੇ ਅਸੂਲਾਂ ਨੂੰ ਜ਼ਾਹਿਰ ਕਰਦੀ ਏ। ਰੱਬ ਨੇ ਰੂਹਾਨੀ ਕਾਨੂੰਨ ਨੂੰ ਮੁਕਾਉਣ ਲਈ ਮਾਦੀ ਕਾਨੂੰਨ ਨੂੰ ਕਦੀ ਮੁਕਰਰ ਨਹੀਂ ਕੀਤਾ। ਜੇ ਕੋਈ ਅਜਿਹਾ ਮਾਦੀ ਕਾਨੂੰਨ ਹੈ ਸੀ ਤੇ ਉਹ ਰੂਹ ਯਾਨੀ ਰੱਬ ਦੀ ਬਾਲਾਦਸਤੀ ਦੇ ਖਿਲਾਫ ਤੇ ਖਾਲਕ ਦੀ ਹਿਕਮਤ ਉੱਤੇ ਇਤਰਾਜ਼ ਕਰਨ ਵਾਲਾ ਸੀ। ਯਿਸੂ ਮਾਦੀ ਕਾਨੂੰਨਾਂ ਦੀ ਸਿੱਧੀ ਮੁਖਾਲਫਤ ਵਿੱਚ ਪਾਣੀ ਉੱਤੇ ਟੁਰਿਆ, ਜੱਥੇ ਨੂੰ ਰੋਟੀ ਖਵਾਈ, ਬਿਮਾਰ ਨੂੰ ਸ਼ਿਫਾ ਦਿੱਤੀ ਤੇ ਮੁਰਦਿਆਂ ਨੂੰ ਜ਼ਿੰਦਾ ਕੀਤਾ। ਉਹਦੇ ਕੰਮ ਮਾਦੀ ਹਿੱਸ ਜਾਂ ਕਾਨੂੰਨ ਦੇ ਝੂਠੇ ਦਾਅਵਿਆਂ ਉੱਤੇ ਹਾਵੀ ਹੁੰਦਿਆਂ ਹੋਏ ਸਾਇੰਸ ਦਾ ਇਜ਼ਹਾਰ ਸੀ। ਇਸ ਤੋਂ ਬਹੁਤੀ ਹੌਸਲਾ ਸ਼ਿਕਨੀ ਵਾਲੀ ਕੋਈ ਗੱਲ ਨਹੀਂ ਏ ਭਈ ਰੱਬ ਜਾਂ ਚੰਗਿਆਈ ਦੇ ਖਿਲਾਫ ਇੱਕ ਤਾਕਤ ਏ ਤੇ ਇਹ ਭਈ ਰੱਬ ਇਸ ਮੁਖਾਲਫ ਤਾਕਤ ਨੂੰ ਆਪਣੇ ਆਪ ਦੇ ਖਿਲਾਫ ਹਯਾਤੀ, ਸਿਹਤ ਤੇ ਹਮ-ਆਹੰਗੀ ਦੇ ਖਿਲਾਫ ਤਾਕਤ ਫਰਾਹਮ ਕਰਦਾ ਏ। ਸੱਚਾਈ ਬਿਮਾਰੀ, ਪਾਪ ਤੇ ਮੌਤ ਨੂੰ ਠੀਕ ਕਰਨ ਲਈ ਕੋਈ ਕਾਨੂੰਨ ਨਹੀਂ ਬਣਾਉਂਦੀ, ਕਿਉਂ ਜੇ ਇਹ ਸੱਚਾਈ ਤੋਂ ਨਾਵਾਕਫ ਨੇ ਤੇ ਇਹਨਾਂ ਨੂੰ ਅਸਲੀਅਤ ਦੇ ਤੌਰ ਤੇ ਨਹੀਂ ਜਾਣਨਾ ਚਾਹੀਦਾ। ਵੇਲਾ ਅੱਪੜ ਗਿਆ ਏ ਜਦ ਫਾਨੀ ਸਿਆਣ ਆਪਣੀ ਜਿਸਮਾਨੀ, ਬਨਾਵਟੀ ਤੇ ਮਾਦੀ ਨੀਊਆਂ ਨੂੰ ਛੱਡ ਦੇਵੇਗੀ। ਜਦ ਲਾਫਾਨੀ ਸਿਆਣ ਤੇ ਉਹਦੀਆਂ ਸ਼ਕਲਾਂ ਸਾਇੰਸ ਵਿੱਚ ਸਮਝੀਆਂ ਜਾਣਗੀਆਂ ਤੇ ਮਾਦੀ ਅਕੀਦੇ ਰੂਹਾਨੀ ਅਸਲੀਤਾਂ ਵਿੱਚ ਮੁਦਾਖਲਤ ਨਹੀਂ ਕਰਨਗੇ। ਇਨਸਾਨ ਨਾ ਵੰਡਿਆ ਜਾਣ ਵਾਲਾ ਤੇ ਹਮੇਸ਼ਾ ਤੀਕਰ ਰਹਿਣ ਵਾਲਾ ਏ। ਇਲਾਹੀ ਸ਼ਾਊਰ ਜਾਂ ਹਯਾਤੀ ਤੇ ਮੁਹੱਬਤ ਦੇ ਰੂਹਾਨੀ ਫਹਿਮ ਦਾ ਇੱਕ ਲਮਹਾ ਅਬਦੀਅਤ ਦੀ ਆਸ ਏ। ਇਹ ਉੱਚਾ ਖਿਆਲ ਜਿਹੜਾ ਤਦ ਹਾਸਲ ਹੋਇਆ ਤੇ ਕਾਇਮ ਕੀਤਾ ਗਿਆ ਜਦ ਹਸਤੀ ਦੀ ਸਾਇੰਸ ਨੂੰ ਸਮਝਿਆ ਗਿਆ।
ਉਸ ਹਯਾਤੀ ਨੂੰ ਮਿਲਾਏਗਾ ਜਿਹਨੂੰ ਰੂਹਾਨੀ ਤੌਰ 'ਤੇ ਮੌਤ ਦਾ ਵਕਫਾ ਸਮਝਿਆ ਗਿਆ, ਤੇ ਇਨਸਾਨ ਆਪਣੀ ਲਫਾਨੀਅਤ ਤੇ ਹਮੇਸ਼ਾ ਦੀ ਹਮਾਂਗੀ ਦੇ ਪੂਰੇ ਸ਼ਊਰ ਵਿੱਚ ਹੋਵੇਗਾ, ਜਿੱਥੇ ਪਾਪ, ਬਿਮਾਰੀ ਤੇ ਮੌਤ ਅਜਨਬੀ ਹੋਣਗੇ। ਹੁਣ ਤੀਕਰ ਦਾ ਵਧੀਆ ਆਵਾਜ਼ ਜਿਹਦੀ ਤਾਲੀਮ ਦਿੱਤੀ ਗਈ ਏ ਉਹ ਸੱਚਾਈ ਏ, ਜਿਹਦਾ ਇਜ਼ਹਾਰ ਤੇ ਮਸ਼ਕ ਪਾਪ, ਬਿਮਾਰੀ ਤੇ ਮੌਤ ਦੀ ਤਬਾਹੀ ਨਾਲ ਹੋਇਆ ਹੈ। ਹੁਣ ਮੈਂ ਮੇਰੀ ਬੇਕਰ ਰੈਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ, ਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦੀ ਏ, ਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਜਾਰਹਾਨਾ ਜ਼ੀਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ, ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।